ਭਾਰਤ 'ਚ ਇन्हीं ਦਿਨੀਂ ਗਲਗੋਤੀਆਸ ਯੂਨੀਵਰਸਿਟੀ ਖਾਸਾ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਦਰਅਸਲ ਇੰਡੀਆ ਦੇ ਵਿੱਚ AI ਇੰਪੈਕਟ ਸਮਿਟ ਹੋ ਰਿਹਾ ਸੀ। ਦਿੱਲੀ ਦੇ ਵਿੱਚ ਹੋ ਰਿਹਾ ਇਹ ਸਮਿਟ ਉਸ ਸਮੇਂ ਚਰਚਾ ਦਾ ਵਿਸ਼ਾ ਬਣ ਗਿਆ ਜਦੋਂ ਗਲਗੋਤੀਆ ਯੂਨੀਵਰਸਿਟੀ, ਜਿਹੜੀ ਕਿ ਗ੍ਰੇਟਰ ਨੋਇਡਾ ਉੱਤਰ ਪ੍ਰਦੇਸ਼ ਦੇ ਵਿੱਚ ਸਥਿਤ ਹੈ, ਇਸ ਦੇ ਮਾਲਿਕ ਪਹਿਲਾਂ ਕਿਤਾਬਾਂ ਵੇਚਿਆ ਕਰਦੇ ਸਨ, ਪਰ ਜਦੋਂ ਉੱਪਰ ਬੈਠੇ ਹੋਏ ਬੰਦਿਆਂ ਦੀ ਕਿਰਪਾ ਹੋਈ ਤਾਂ ਇਹਨਾਂ ਦੇ ਵੱਲੋਂ ਹੌਲੀ-ਹੌਲੀ ਗਲਗੋਤੀਆ ਯੂਨੀਵਰਸਿਟੀ ਖੋਲ੍ਹ ਲਈ ਗਈ। ਪਰ ਇਸ ਯੂਨੀਵਰਸਿਟੀ ਦੇ ਕਾਰੇ ਬਾਰੇ ਤੁਹਾਨੂੰ ਦੱਸਦੇ ਹਾਂ, ਜਿਸ ਕਰਕੇ ਇਹ ਸੁਰਖੀਆਂ ਦੇ ਵਿੱਚ ਆਈ ਹੈ। ਯੂਨੀਵਰਸਿਟੀ ਨੇ ਆਪਣਾ ਸਟਾਲ ਇਸ ਇੰਡੀਆ AI ਇੰਪੈਕਟ ਸਮਿਟ ਦਿੱਲੀ ਦੇ ਵਿੱਚ ਲਗਾਇਆ, ਪਰ ਉਸ ਸਟਾਲ ਤੇ ਇਹਨਾਂ ਦੇ ਵੱਲੋਂ ਬਣਾਈਆਂ ਗਈਆਂ ਚੀਜ਼ਾਂ ਦਿਖਾਉਣ ਦੇ ਲਈ ਸ਼ਾਇਦ ਨਾ ਹੀ ਹੋਣਗੀਆਂ, ਜਿਸ ਕਰਕੇ ਇਹਨਾਂ ਦੇ ਵੱਲੋਂ ਚਾਈਨਾ ਦੀ ਕੰਪਨੀ ਯੂਨੀਟਰੀ ਤੋਂ ਯੂਨੀਟਰੀ ਗੋ ਨਾਮ ਦਾ ਇੱਕ ਰੋਬੋਟਿਕ ਡੌਗ ਖਰੀਦਿਆ ਜਾਂਦਾ ਹੈ, ਕੁੱਤਾ ਖਰੀਦਿਆ ਜਾਂਦਾ ਅਤੇ ਉਸ ਨੂੰ ਆਪਣਾ ਨਾਮ ਦੇ ਦਿੱਤਾ ਜਾਂਦਾ ਹੈ ਓਰੇਨ। ਅਤੇ ਉਸ ਨੂੰ ਜਦੋਂ ਮੀਡੀਆ ਅੱਗੇ ਮੁਖਾਤਿਬ ਕੀਤਾ ਜਾਂਦਾ ਹੈ ਇਹਨਾਂ ਦੀ ਹੀ ਯੂਨੀਵਰਸਿਟੀ ਦੀ ਪ੍ਰੋਫੈਸਰ ਨੇਹਾ ਦੇ ਵੱਲੋਂ, ਤਾਂ ਉਹ ਕਹਿੰਦੀ ਹੈ ਕਿ ਅਸੀਂ ਇਸ ਨੂੰ ਖੁਦ ਪ੍ਰੋਡਿਊਸ ਕੀਤਾ ਹੈ, ਇਸ ਨੂੰ ਯੂਨੀਵਰਸਿਟੀ ਦੇ ਵੱਲੋਂ ਬਣਾਇਆ ਗਿਆ ਹੈ। ਪਰ ਜਦੋਂ ਲੋਕ ਇਸ ਚੀਜ਼ ਦੀ ਸਾਰੀ ਜਾਣਕਾਰੀ ਕੱਚਾ ਚਿੱਠਾ ਕੱਢ ਕੇ ਸਾਹਮਣੇ ਰੱਖ ਦਿੰਦੇ ਨੇ ਤਾਂ ਉਸ ਤੋਂ ਬਾਅਦ ਅਸਲੀ ਖੇਲ ਸ਼ੁਰੂ ਹੁੰਦਾ ਹੈ। ਇੱਥੋਂ ਤੱਕ ਕਿ ਮੰਤਰੀਆਂ ਦੇ ਵੱਲੋਂ ਪਾਈਆਂ ਗਈਆਂ ਪੋਸਟਾਂ ਵੀ ਡਿਲੀਟ ਕਰਨੀਆਂ ਪੈ ਜਾਂਦੀਆਂ ਨੇ ਅਤੇ ਗਲਗੋਤੀਆ ਯੂਨੀਵਰਸਿਟੀ ਨੂੰ ਮੂੰਹ ਦੀ ਖਾਣੀ ਪੈਂਦੀ ਹੈ। ਇੱਥੋਂ ਤੱਕ ਕਿ ਮਾਫੀ ਮੰਗਣ ਦੀ ਨੌਬਤ ਵੀ ਆ ਜਾਂਦੀ ਹੈ। ਇਹ ਗੱਲ ਉਸ ਵੇਲੇ ਹੋਰ ਵੀ ਸ਼ਰਮਨਾਕ ਹੋ ਜਾਂਦੀ ਹੈ ਜਦੋਂ ਭਾਰਤ ਵਰਗੇ ਦੇਸ਼ ਦਾ ਪ੍ਰਧਾਨ ਮੰਤਰੀ ਦੁਨੀਆ ਨੂੰ ਆਪਣੇ ਵਿਸ਼ਵ ਗੁਰੂ ਹੋਣ ਦੀਆਂ ਗੱਲਾਂ ਮਨਵਾਉਣ 'ਚ ਲੱਗਿਆ ਹੋਵੇ, ਇਹ ਆਖ ਰਿਹਾ ਹੋਵੇ ਕਿ ਅਸੀਂ ਵੱਡੀ ਅਰਥ ਵਿਵਸਥਾ ਬਣ ਰਹੇ ਹਾਂ, ਪਰ ਉਹਨਾਂ ਦੇ ਹੀ ਦੇਸ਼ ਦੇ ਵਿੱਚ ਇੱਕ ਯੂਨੀਵਰਸਿਟੀ ਦੇ ਕੋਲੋਂ ਕੋਈ ਚੱਜ ਦੀ ਖੋਜ ਵੀ ਨਾ ਹੋ ਸਕੇ ਦੁਨੀਆ ਭਰ ਦੇ ਅੱਗੇ ਰੱਖਣ ਦੇ ਲਈ, ਆਪਣਾ ਡੰਕਾ ਵਜਾਉਣ ਦੇ ਲਈ, ਆਪਣੀ ਗੱਲ ਮਨਵਾਉਣ ਦੇ ਲਈ, ਅਤੇ ਉਹ ਹੋਰਾਂ ਦੇਸ਼ਾਂ ਤੋਂ ਚੀਜ਼ਾਂ ਮੰਗਾ ਕੇ ਉਸ 'ਤੇ ਆਪਣਾ ਲੇਬਲ ਲਾ ਕੇ ਆਪਣੇ ਆਪ ਨੂੰ ਬਹੁਤ ਮਹਾਨ ਸਾਬਤ ਕਰਨ ਦੀ ਕੋਸ਼ਿਸ਼ ਦੇ ਵਿੱਚ ਲੱਗੇ ਹੋਣ।